अज आखां वारिस शाह नूं, क्या बात, उठ कबरां विचों बोल, इस किताब इश्क दा कोई अगला वर्का फोल। एक रोई सी धी पंजाब दी ते तू लिख लिख मारे वैन, और एक धी रोई सी ते तू एडी वड्डी किताब लिख दी। एक रोई सी धी पंजाब दी ते तू लिख लिख मारे वैन, अज लखां धीआं रोंदियां तैनू वारिस शाह नूं कहण, उठ दर्दमंदां दे दर्दिया, अज तक अपना पंजाब, अज बेले लाशां बिछियां, अज लहू दी भरी चनाब, अज सभे कैदो बन गए हुसन इश्क दे चोर, मैं कित्थों लियावां लभ के ते वारिस शाह एक होर। लो जी, ਜਿਹੜਾ ਸੀ ਨਾ ਸ਼ਮਸੁਦੀਨ ਕਾਜ਼ੀ, ਉਹ ਵੀ ਬੜਾ ਧੜੱਲੇ ਵਾਲਾ ਬੰਦਾ ਸੀ। ਉਹਦੀ ਵੀ ਇੰਨੇ ਫਤਵੇ ਚੱਲਦੇ ਸਨ ਕਿ ਰਾਂਝਾ ਜਿਹੜੇ ਵੀ ਬੂਹੇ ਤੇ ਜਾਂਦਾ ਹੈ ਨਾ, ਜਾਂ ਜਿੱਧਰ ਵੀ ਜਾਂਦਾ ਹੈ, ਉਹਦੀ ਕੋਈ ਦਾਦ ਫਰਿਆਦ ਨਹੀਂ ਸੁਣਦਾ। ਇੱਕ ਸਵਾਲ ਇਹਦੇ 'ਚ ਇਹ ਵੀ ਆਉਂਦਾ ਵੀ ਰਾਂਝਾ ਜਿਹੜਾ ਹੈ ਨਾ, ਉਹ ਇੱਕ ਹਿੰਦੂ ਦਾ ਜਾ ਕੇ ਤੇ ਮੁਰੀਦ ਕਿਉਂ ਹੋਇਆ? ਜਦੋਂ ਆਪਣੇ ਜ਼ੁਲਮ ਦੇ ਪਹਾੜ ਤੋੜ ਦੇਣ ਤੇ ਜ਼ੁਲਮ ਕਰਨ ਤੇ ਫਿਰ ਬੰਦਾ ਦੂਸਰਿਆਂ ਕੋਲ ਜਾ ਕੇ ਪਨਾਹ ਲੈਂਦਾ ਹੈ। ਆਪਣੇ ਦਾਦ ਫਰਿਆਦ ਜਦੋਂ ਇਨਸਾਨ ਦੀ ਨਾ ਸੁਣਨ ਤੇ ਫਿਰ ਬੰਦਾ ਬੇਗਾਨਿਆਂ ਦੇ ਕੋਲ ਜਾਂਦਾ ਹੈ। ਤੇ ਉਹਨੇ ਵੀ, ਬਾਲਨਾਥ ਨੇ ਵੀ ਮੁਸਲਮਾਨੀ ਤਰੀਕੇ ਦੇ ਨਾਲ ਉਹਨੂੰ ਅੱਲਾ ਦੀ ਜ਼ਾਤ ਪਾਕ ਦਾ ਰਸਤਾ ਦੱਸਿਆ, ਸਾਡੇ ਮਜ਼ਹਬ ਦੇ ਮੁਤਾਬਕ ਦੱਸਿਆ, ਜੋ ਮੁਸਲਮਾਨ ਦੇ ਮੁਤਾਬਕ। ਕਿਉਂ ਕਿ ਜਿਹੜਾ ਜੋਗੀ ਹੁੰਦਾ ਹੈ ਨਾ, ਉਹਨੂੰ ਸ਼ਾਦੀ ਕਰਨ ਦੀ ਇਜਾਜ਼ਤ ਨਹੀਂ ਹੁੰਦੀ ਹਿੰਦੂ ਮਜ਼ਹਬ ਦੇ ਮੁਤਾਬਕ, ਤੇ ਉਹਨੂੰ ਉਹ ਇਜਾਜ਼ਤ ਦਿੰਦਾ ਪਿਆ। ਉਹ ਬਾਅਦ ਚ ਆਖਦਾ ਹੈ ਕਿ ਮੈਨੂੰ ਹੀਰ ਦਿਓ, ਸਾਨੂੰ ਤਲਬੀ ਆ ਹੀਰ, ਹੀਰ ਮੇਰਾ ਦਿਲ ਮੰਗਦਾ ਹੈ, ਨਾਥਾ ਵਾਹ ਕੋਲੋਂ ਜਿਵੇਂ ਡਰੇ ਦੀਵਾ ਤਿਵੇਂ ਹੋਰ ਨਾ ਤੂੰ ਦਿਲ ਸੰਗਦਾ ਹੈ। ਅੱਛਾ, ਉਹ ਫਿਰ ਉਹਦੀ ਇਜਾਜ਼ਤ ਦਿੰਦੇ, ਜਿਵੇਂ ਵਾਹ ਕੋਲੋਂ ਦੀਵਾ ਡਰਦਾ ਮੇਰਾ, ਲੋਕਾਂ ਦੂਸਰੇ ਲੋਕਾਂ ਤੋਂ ਉਵੇਂ ਦਿਲ ਡਰਦਾ ਹੈ। ਕੀ ਬਾਤ। ਹਾਂ, ਤੇ ਉਹ ਫਿਰ ਨਾਥ ਦੁਆ ਕਰਦਾ ਹੈ ਬਾਰਗਾਹ ਅੱਲਾ ਪਾਕ ਦੇ ਅੱਗੇ, ਤੇ ਉਤੋਂ ਉਹਨੂੰ ਗੈਬੀ ਆਵਾਜ਼ ਆਉਂਦੀ ਹੈ ਤੇ ਉਹ ਨਾਥ ਖੋਲ ਅੱਖੀਂ ਕਿਹਾ ਰਾਂਝਣੇ ਨੂੰ, ਬੱਚਾ ਜਾ ਤੇਰਾ ਕੰਮ ਹੋਇਆ ਹੀ, ਫੁੱਲ ਆਣ ਲੱਗਾ ਉਸ ਬੂਟੜੇ ਨੂੰ ਜਿਹੜਾ ਵਿੱਚ ਦਰਗਾਹ ਦੇ ਬੋਇਆ ਹੀ। ਕੀ ਬਾਤ। ਚੜ ਦੌੜ ਕੇ ਜਿੱਤ ਲੈ ਖੇੜਿਆਂ ਨੂੰ, ਬੱਚਾ ਸ਼ਗਨ ਤੈਨੂੰ ਭਲਾ ਹੋਇਆ ਹੀ। ਅੱਛਾ, ਜੱਟ ਖੁਸ਼ੀ ਦੇ ਨਾਲ ਤਿਆਰ ਹੋਇਆ, ਸੁਣ ਕੇ ਖੁਸ਼ੀ ਦੇ ਨਾਲ ਤਿਆਰ ਹੋਇਆ, ਜੱਟ ਜੋਗ ਦੀ ਜੋਗ ਨੂੰ ਜੋਇਆ ਹੀ, ਪੜ੍ਹ ਕੇ ਫਾਤਿਹਾ ਖੈਰ ਦਾ ਗੁਰੂ ਸਾਹਿਬ, ਬਚਨ ਫਤਿਹ ਦਾ ਮੁਖ ਦੀ ਗੋਇਆ ਹੀ। ਮੈਂ ਇਹ ਪੁਆਇੰਟ ਦੱਸਣਾ ਵਾ ਪਿਆ, ਕੋਈ ਲਫ਼ਜ਼ ਸਤਰ ਰਹਿ ਜਾਵੇ ਅੱਗੇ ਪਿੱਛੇ ਹੋ ਜਾਵੇ, ਮੈਂ ਉਸ ਦਾ ਜ਼ਿੰਮੇਵਾਰ ਨਹੀਂ, ਮੈਂ ਇੱਕ ਪੁਆਇੰਟ ਦੀ ਗੱਲ ਕਰਨਾ ਪਿਆ। ਅੱਛਾ, ਜਿਸ ਵੇਲੇ ਨਾ ਆਪਣਿਆਂ ਨੇ ਪਹਾੜ ਤੋੜੇ ਤੇ ਰਾਂਝਾ ਜਾ ਕੇ ਉਧਰ ਮੁਰੀਦ ਹੋਇਆ, ਸੈਯਦ ਵਾਰਿਸ ਸ਼ਾਹ ਦਾ ਜਿਸ ਵੇਲੇ ਦੌਰ ਆਇਆ ਤੇ ਉਸ ਤੋਂ ਪਹਿਲੇ ਕਿਤਾਬਾਂ ਇਹਦੇ ਉੱਤੇ ਕੁਝ ਛੋਟੀਆਂ ਛੋਟੀਆਂ ਲਿਖੀਆਂ ਗਈਆਂ ਸੀ। ਦਮੋਦਰ ਨੇ ਵੀ ਲਿਖੀ ਸੀ ਤੇ ਮੁਕਬਲ ਨੇ ਵੀ ਲਿਖੀ ਸੀ। ਸੈਯਦ ਵਾਰਿਸ ਸ਼ਾਹ ਨੇ ਜਿਹੜੇ ਵੇਖਿਆ ਕਿ ਸਾਡੇ ਇਸ ਪੰਜਾਬ ਦੀ ਧਰਤੀ ਦੇ ਉੱਤੇ ਧੀ ਦੇ ਨਾਲ ਐਡਾ ਵੱਡਾ ਜ਼ੁਲਮ ਹੋਇਆ, ਉਹਨਾਂ ਨੇ ਫਿਰ ਕਲਮ ਚੁੱਕੀ ਤੇ ਜ਼ੁਲਮ ਦੇ ਖਿਲਾਫ ਗੱਲ ਕੀਤੀ ਤੇ ਕਲਮ ਦੇ ਨਾਲ ਸਰਕਾਰ ਲੜੇ। ਜਿਨ੍ਹਾਂ ਇਹ ਵੇਖਿਆ ਨਾ ਕਿ ਸਰਕਾਰ ਨੇ, ਸੈਯਦ ਵਾਰਿਸ ਸ਼ਾਹ ਨੇ ਧੀਆਂ ਦੇ ਮੁਤਲਕ ਹਕੂਕੇ ਨਿਸਵਾਂ ਦੇ ਉੱਤੇ ਬੜੀ ਗੱਲ ਕੀਤੀ ਹੈ, ਉਹਨਾਂ ਫਿਰ ਉਹਨਾਂ ਦੇ ਤਾਰੀਫ ਲਿਖੀ। ਇੱਕ ਅਮਰਤਾ ਪ੍ਰੀਤਮ ਹੈਗੀ ਏ ਇੰਡੀਆ ਦੀ, ਉਹਨੇ ਕਿਤਾਬ ਨੂੰ ਦਿਲੀ ਤੌਰ ਤੇ ਪੜ੍ਹਿਆ ਸੀ। ਆ ਜਿਵੇਂ ਹੁਣ ਲੋਕ ਪੜ੍ਹਦੇ ਨੇ ਨਾ, ਐਵੇਂ ਨਹੀਂ ਸੀ ਪੜ੍ਹਿਆ, ਉਹਨੇ ਦੀ ਸੈਰ ਪੂਰੀ ਮੁਕੰਮਲ ਕੀਤੀ ਸੀ। ਇਹ ਜੇ ਸਾਡੇ ਬੱਚੇ ਨੇ ਨਾ ਜਿਹੜੇ ਪੜ੍ਹਦੇ ਫਿਰਦੇ ਪੰਜਾਬ ਦੇ ਵਿੱਚ, ਇਹ ਕਲਾਮੇ ਵਾਰਿਸ ਸ਼ਾਹ ਨੂੰ, ਕਲਾਮੇ ਵਾਰਿਸ ਸ਼ਾਹ ਲਿਖਿਆ ਗਿਆ ਇਨਸਾਨ ਨੂੰ ਇਨਸਾਨ ਬਣਾਉਣ ਵਾਸਤੇ। ਜਿਸ ਤਰ੍ਹਾਂ ਮਸਦਵੀ ਮੈਨਵੀ ਲਿਖੀ ਹੈ ਨਾ ਮੌਲਾਨਾ ਰੂਮ ਸਾਹਿਬ ਨੇ, ਕਿ ਇਨਸਾਨ ਨੂੰ ਸਾਰੇ ਪਹਿਲੂ ਸਮਝਾਉਣ ਵਾਸਤੇ, ਦੁਨਿਆਵੀ ਵੀ ਔਰ ਦੀਨੀ ਵੀ, ਇਵੇਂ ਪੀਰ ਨੇ ਆਪਣੀ ਕਲਮ ਦੇ ਜ਼ੋਰ ਦੇ ਨਾਲ ਆਪਣੇ ਮੁਸਲਮਾਨਾਂ ਨੂੰ ਇੱਕ ਤਾਂ ਸਮਝਾਉਣ ਦੀ ਕੋਸ਼ਿਸ਼ ਕੀਤੀ। ਫਿਰ ਇਹਨੂੰ ਜਿੰਨੇ ਵੀ ਪੜ੍ਹਿਆ ਨਾ, ਉਹਨੇ ਆਖਿਆ ਮੇਰੀ ਗੱਲ ਹੈ। ਹਿੰਦੂ ਨੇ ਪੜ੍ਹਿਆ, ਉਹਨੇ ਆਖਿਆ ਮੇਰੀ ਗੱਲ ਹੈ। ਸਿੱਖ ਨੇ ਪੜ੍ਹਿਆ, ਉਹਨੇ ਆਖਿਆ ਮੇਰੀ ਗੱਲ ਹੈ। ਈਸਾਈ ਨੇ ਪੜ੍ਹਿਆ, ਉਹਨੇ ਆਖਿਆ ਮੇਰੀ ਗੱਲ ਹੈ। ਕਿਸੇ ਸਾਧੂ ਸੰਗ ਨੇ ਪੜ੍ਹਿਆ, ਮੇਰੀ ਗੱਲ ਹੈ। ਮੌਲਵੀ ਨੇ ਪੜ੍ਹਿਆ, ਉਹਨੇ ਆਖਿਆ ਮੇਰੀ ਗੱਲ ਹੈ। ਇਹ ਤਾਂ ਗੱਲ ਹੀ ਬੜੀ ਹੈ।
ਕਿਸੇ ਭਾਬੀ ਨੇ ਪੜਿਆ ਉਹਨੇ ਆਖਿਆ ਮੇਰੀ ਗੱਲ ਹੈ, ਸੁन्नी ਨੇ ਪੜਿਆ ਆਖਿਆ ਮੇਰੀ ਗੱਲ ਹੈ, ਸ਼ੀਆ ਨੇ ਪੜਿਆ ਉਹਨੇ ਆਖਿਆ ਮੇਰੀ ਗੱਲ ਹੈ। ਇਹਨੂੰ ਕਿਸੇ ਵੀ ਰਿਜੈਕਟ ਨਹੀਂ ਕੀਤਾ। ਐਸਾ ਪੈਮਾਨਾ ਬੜੀ ਦਨਾਈ ਦੇ ਨਾਲ ਸੈਯਦ ਵਾਰਿਸ ਸ਼ਾਹ ਨੇ ਕਲਾਮ ਲਿਖਿਆ। ਉਹ ਫਿਰ ਅਮਰਤਾ ਪ੍ਰੀਤਮ ਨੇ ਜਿਸਲੇ ਜ਼ੁਲਮ ਹੋਇਆ ਨਾ ਪਾਕਿਸਤਾਨ ਤੇ ਹਿੰਦੁਸਤਾਨ ਬਣਿਆ, ਉਹਨੇ ਵੀ ਕਲਮ ਉਠਾਈ। ਉਹਨੇ ਆਖਿਆ ਅੱਜ ਆਖਾਂ ਵਾਰਿਸ ਸ਼ਾਹ ਨੂੰ ਕੀ ਬਾਤ, ਉੱਠ ਕਬਰਾਂ ਵਿੱਚੋਂ ਬੋਲ, ਇਸ ਕਿਤਾਬ ਇਸ਼ਕ ਦਾ ਕੋਈ ਅਗਲਾ ਵਰਕਾ ਫੋਲ। ਇੱਕ ਰੋਈ ਸੀ ਧੀ ਪੰਜਾਬ ਦੀ ਤੇ ਤੂੰ ਲਿਖ ਲਿਖ ਮਾਰੇ ਵੈਣ, ਔਰ ਇੱਕ ਧੀ ਰੋਈ ਸੀ ਤੇ ਤੂੰ ਐਡੀ ਵੱਡੀ ਕਿਤਾਬ ਲਿਖ ਦਿੱਤੀ। ਇੱਕ ਰੋਈ ਸੀ ਧੀ ਪੰਜਾਬ ਦੀ ਤੇ ਤੂੰ ਲਿਖ ਲਿਖ ਮਾਰੇ ਵੈਣ, ਅੱਜ ਲੱਖਾਂ ਧੀਆਂ ਰੋਂਦੀਆਂ ਤੈਨੂੰ ਵਾਰਿਸ ਸ਼ਾਹ ਨੂੰ ਕਹਿਣ। ਉੱਠ ਦਰਦਮੰਦਾਂ ਦੇ ਦਰਦੀਆ, ਅੱਜ ਤੱਕ ਆਪਣਾ ਪੰਜਾਬ, ਅੱਜ ਬੇਲੇ ਲਾਸ਼ਾਂ ਵਿਛੀਆਂ, ਅੱਜ ਲਹੂ ਦੀ ਭਰੀ ਚਨਾਬ, ਅੱਜ ਸਭੇ ਕੈਦੋ ਬਣ ਗਏ ਹੁਸਨ ਇਸ਼ਕ ਦੇ ਚੋਰ, ਮੈਂ ਕਿੱਥੋਂ ਲਿਆਵਾਂ ਲੱਭ ਕੇ ਤੇ ਵਾਰਿਸ ਸ਼ਾਹ ਇੱਕ ਹੋਰ। ਵਾਹ ਜੀ ਕੀ ਬਾਤ। ਉਸ ਵੇਲੇ ਜਿਹੜੇ ਡਾਕਟਰ ਸਾਹਿਬ ਬੈਠੇ ਸਨ ਨਾ, ਉਹਨਾਂ ਕਲੈਪਿੰਗ ਕੀਤੀ, ਆਂਦੇ ਵਾਹ। ਜਿੰਨੇ ਮਸਲਨ ਮੈਸੇਜ ਆਉਂਦੇ ਸੀ ਉਹਨਾਂ ਦੀ ਵੀ ਇਹੋ ਰਿਕੁਐਸਟ ਸੀ ਕਿ ਕੰਬੋਜ ਸਾਹਿਬ ਨੂੰ ਕਹੋ ਕਿ ਇਹਦੇ ਉੱਤੇ ਹੋਰ ਤਫਸੀਲ ਬਿਆਨ ਕਰੀ ਜਾਵੇ। ਇਹ ਅੱਲਾ ਦੀ ਜ਼ਾਤ ਪਾਕ ਦੀ ਦੇਣ ਹੈ, ਪੀਰ ਵਾਰਿਸ ਸ਼ਾਹ ਦੀ ਦੇਣ ਹੈ। ਮੇਰੀ ਇਹਦੇ 'ਚ ਕੋਈ ਸ਼ੇਖੀ ਨਹੀਂ ਨਾ, ਮੈਂ ਕੋਈ, ਉਹ ਆਪੇ ਹੀ ਅਤਾ ਕੀਤੀ ਜਾਂਦਾ ਹੈ। ਅੱਛਾ, ਹੁਣ ਦੂਸਰਾ ਪਹਿਲੂ ਆ ਗਿਆ ਕਿ ਇਹਦਾ ਬਾਤਨ ਦੇ ਨਾਲ ਕੀ ਤਲਕ ਹੈ। ਸੈਯਦ ਪਾਕ ਨੇ ਪਹਿਲੀ ਜਿਹੜੀ ਸੀੜੀ ਹੈ ਨਾ, ਉਹ ਬੁਨਿਆਦ ਰੱਖੀ। ਕੋਈ ਵੀ ਇਮਾਰਤ ਹੈ, ਇਮਾਰਤ ਖੜੀ ਹੈ ਨਾ, ਇਹ ਬੁਨਿਆਦਾਂ ਦੇ ਉੱਤੇ ਮਜ਼ਬੂਤ ਹੈ। ਜਿੰਦੀ ਬੁਨਿਆਦ ਮਜ਼ਬੂਤ ਹੈ ਉਹ ਇਮਾਰਤ ਮਜ਼ਬੂਤ ਹੈ। ਕਿ ਮੌਜੂ ਚੌਧਰੀ ਪਿੰਡ ਦੀ ਪਾਂਡ ਵਾਲਾ, ਪਾਂਡ ਆਖਦੇ ਨੇ ਕਿ ਪਿੰਡ ਦਾ ਸਾਰੀ ਇਲਾਕੇ ਦਾ ਇੱਕ ਹਿੱਸਾ। ਇੱਥੇ ਜਿਹੜੀ ਮੌਜ ਲਾਵਣ ਵਾਲਾ ਹੈ ਨਾ, ਸਭ ਤੋਂ ਪਹਿਲੇ ਬੰਦਾ ਆਇਆ, ਇਨਸਾਨ ਬਣਿਆ, ਬਾਬੇ ਆਦਮ ਦੀ ਗੱਲ ਕੀਤੀ ਸਰਕਾਰ ਨੇ ਬਾਤਨ ਦੇ ਲਿਹਾਜ਼ ਨਾਲ ਕਿ ਚੰਗਾ ਭਾਈਆਂ ਦਾ ਸਰਦਾਰ ਆਹ, 8 ਪੁੱਤਰ ਤੇ 2 ਬੇਟੀਆਂ ਤਿਸਦੀਆਂ ਸਨ, ਵੱਡਾ ਟੱਬਰ ਅਤੇ ਪਰਿਵਾਰ ਆਹ। 8 ਪੁੱਤਰ ਇਹਦੇ ਕਿਹੜੇ ਗਿਣੇ ਨੇ? ਇੱਕੋ ਤਾਂ ਬੰਦਾ ਸੀ, ਬਾਬਾ ਆਦਮ ਇੱਕੋ ਤਾਂ ਬੰਦਾ ਸੀ। ਹੁਣ 8 ਪੁੱਤਰ ਇਹਦੇ ਗਿਣੇ ਨੇ, 2 ਬੇਟੀਆਂ ਤੇ 2 ਬੇਟੀਆਂ ਗਿਣੀਆਂ ਨੇ। ਇੱਥੇ ਸਰਕਾਰ ਨੇ ਐਡੀ ਬਰੀਕੀ ਦੇ ਨਾਲ ਗੱਲ ਕਰ ਗਏ ਨੇ ਕਿ ਜਿਹੜੀ ਉਹ ਫਰਮਾਇਆ ਨਾ ਕਿ ਸਮਝ ਲੈਣ ਆਕਲ ਹੋਸ਼ ਗੌਰ ਕਰਕੇ ਭੇਤ ਰੱਖਿਆ ਵਿੱਚ ਲਿਬਾਸ ਦੇ ਮੈਂ, ਕਿ ਜੇ ਮੈਂ ਗੱਲ ਕਰ ਚੱਲਿਆ ਤੇ ਜਿਹੜੇ ਅਕਲ ਵਾਲੇ ਨੇ ਨਾ ਉਹ ਸਮਝ ਜਾਣਗੇ। ਥੋੜਾ ਉਹਦੇ ਦੇ ਵਿੱਚ ਮੈਂ ਭੇਤ ਰੱਖਿਆ, ਇਹਨੂੰ ਇਹਦੇ ਉੱਤੇ ਪਰਦਾ ਕਰ ਦਿੱਤਾ, ਲਿਬਾਸ ਦੇ ਦਿੱਤਾ। ਅੱਛਾ, 5 ਇਨਸਾਨ ਦੇ ਆਵਾਸੇ ਖਮਸਾ, ਤੇ 6ਵਾਂ ਇਹਦਾ ਨਫਸੇ ਅਮਾਰਾ, 7ਵਾਂ ਇਹਦਾ ਕਲੋਬਲ ਮੋਮਿਨਿਨ ਜਿੱਥੇ ਰੱਬ ਆਪ ਆ ਕੇ ਬਹਿੰਦਾ, ਤੇ 8ਵਾਂ ਦਾ ਅਕਲੇ ਸਲੀਮ। ਇਹ 8 ਪੁੱਤਰ, 2 ਬੇਟੀਆਂ ਮੁਅਨਸਾ, ਮੁਅਨਸਾ ਆਖੀਆਂ ਨੇ, 2 ਬੇਟੀਆਂ ਮੁਅਨਸਾ ਹੁੰਦੀਆਂ। ਹਾਂਜੀ, 2 ਇਹਦੀਆਂ ਜਿਹੜੀਆਂ ਨੇ ਨਾ ਰੂਹਾਂ ਇਹਦੀਆਂ 2 ਨੇ। ਅੱਜ ਤੱਕ ਹੁਣ ਤੁਸੀਂ ਇਹ ਬਹਿਸ ਚੱਲ ਪਏਗੀ ਕਿ ਅਸੀਂ ਤਾਂ ਅੱਜ ਤੱਕ ਇੱਕ ਹੀ ਸੁਣੀ। ਇਹਦਾ ਪੱਕਾ ਸਬੂਤ ਹੈ ਕਿ ਇਨਸਾਨ ਦੀਆਂ 2 ਰੂਹਾਂ ਨੇ, ਇੱਕ ਸਲਾਨੀ ਔਰ ਇੱਕ ਮੁਕਾਮੀ। ਇੱਕ ਤਾਂ ਰੂਹ ਹੈ ਨਾ, ਆ ਜਿਹੜੀ ਜਾਨ ਹੈ ਜਿਸਮ ਨੂੰ ਜ਼ਿੰਦਾ ਰੱਖੀ ਖਲੋਤੀ। ਇੱਕ ਉਹ ਰੂਹ ਹੈ ਜਿਹਨੂੰ ਅੱਲਾ ਦੀ ਜ਼ਾਤ ਪਾਕ ਨੇ ਫਰਮਾਇਆ ਬਨਫਖਤੁ ਫੀਹ ਮਿਨ ਰੂਹੀ, ਕਿ ਉਹ ਰਾਤ ਨੂੰ ਇਨਸਾਨ ਨੂੰ ਸੈਰ ਵੀ ਕਰਾਉਂਦੀ। ਇਨਸਾਨ ਸੁੱਤਾ ਮੰਜੀ ਤੇ ਹੁੰਦਾ, ਜੇ ਇੱਕ ਰੂਹ ਜੋ ਹੋਵੇ ਤੇ ਜਿਸ ਵੇਲੇ ਜੋ ਪ੍ਰਵਾਜ਼ ਕਰ ਜਾਂਦੀ ਤਾਂ ਫਿਰ ਉਨੀ ਦੇਰ ਲਈ ਤਾਂ ਉਹਨੂੰ ਪਿਛਲੇ ਨੂੰ ਮਰ ਜਾਣਾ ਚਾਹੀਦਾ ਨਾ, ਬੇਜਾਨ ਹੋ ਜਾਣਾ ਚਾਹੀਦਾ। ਮਰਦਾ ਵੀ ਨਹੀਂ, ਉਹ ਬੇਜਾਨ ਨਹੀਂ ਹੁੰਦਾ, ਸਾਂਸ ਚੱਲ ਰਹੀ ਹੁੰਦੀ ਹੈ, ਕਿਉਂਕਿ ਉਹਦੀ ਉਹਦੇ ਜਿਸਮ ਦੀ ਰੂਹ ਹੈ ਨਾ ਜਿਹੜੀ, ਉਹ ਹੋ ਰਹੇ ਜਿਸਮ ਦੀ ਜਾਨ ਹੋ ਰਹੀ। ਇਹ ਜਾਨ ਹੈ ਨਾ ਜਿਹੜੀ, ਇਹ ਨਫਸੇ ਅਮਾਰਾ ਦੀ। ਨਫਸੇ ਅਮਾਰਾ ਇੱਕ ਜੀਂਦੀ ਜਾਗਦੀ ਚੀਜ਼ ਹੈ। ਜਿਹੜਾ ਸੈਯਦ ਵਾਰਿਸ ਪਾਕ ਨੇ ਫਰਮਾਇਆ ਨਾ ਕਿ ਆਣਾ ਆਣਾ ਅੰਤਾ, ਕਦੋਂ ਆਖਿਆ ਮੈਂ ਤੇ ਕਦੋਂ ਆਖਿਆ ਕਵਾਲੂ ਬੁਲਾ ਨਾ ਥਾ। ਹੁਣ ਕਈ ਬੰਦੇ ਇਹ ਗੱਲ ਨੂੰ ਆਖਦੇ ਨੇ ਕਿ ਮੈਂ ਤਾਂ ਆਖਿਆ ਕਵਾਲੂ ਬੁਲਾ ਨਾ ਥਾ। ਨਹੀਂ, ਕਿਤਾਬ ਤੇ ਸੈਯਦ ਵਾਰਿਸ ਸ਼ਾਹ ਨੇ ਲਿਖਿਆ ਹੈ ਕਿ ਆਣਾ ਆਣਾ ਅੰਤਾ, ਕਦੋਂ ਆਖਿਆ ਮੈਂ ਤੇ ਕਦੋਂ ਆਖਿਆ ਕਵਾਲੂ ਬੁਲਾ ਨਾ ਥਾ। ਕਇਆ ਹੋਰਨਾਂ ਦਾ ਆਇਆ ਪੇਸ਼ ਮੇਰੇ, ਕਈ ਚਮੜੀ ਇਹ ਬਲਾ ਨਾ ਥਾ। ਜਿਸ ਵੇਲੇ
ਇਹ ਬੋਤਾ ਆਖਦਾ ਪਿਆ ਹੈ, ਰਾਂਝਾ ਆਖਦਾ ਪਿਆ ਹੈ ਉਧਰ ਕਿ ਰਾਂਝਾ ਕਲਬੂਤ ਹੀ ਹੈ ਨਾ, ਕਲਬੂਤ ਇਹ ਗੱਲ ਆਖਦਾ ਪਿਆ ਤੇ ਉਹ ਆਖਦਾ ਸਹੀ ਪਿਆ ਕਿ ਜਿਸ ਵੇਲੇ ਅੱਲਾ ਦੀ ਜ਼ਾਤ ਪਾਕ ਨੇ ਅਲਸਤੋ ਬਿਰੱਬੇ ਅਕੌਮ ਆਖਿਆ ਸੀ ਨਾ, ਉਹਦੇ ਰੂਹਾਂ ਨੇ ਆਖਿਆ ਸੀ ਕੁਆਲੂ ਬਲਾ। ਜਿਹੜਾ ਨਫਸੇ ਹਮਾਰਾ ਸੀ ਨਾ, ਇਹਨੇ ਆਖਿਆ ਤੂੰ ਤੇ ਮੈਂ। ਅੱਲਾ ਦੀ ਜ਼ਾਤ ਪਾਕ ਨੇ ਇਹਦੇ ਵਾਸਤੇ ਸਜ਼ਾ ਤਜਵੀਜ਼ ਕੀਤੀ, 72,000 ਸਾਲ ਵਾਸਤੇ ਇਹਨੂੰ ਪਾਣੀ ਦੇ ਵਿੱਚ ਸੁੱਟਿਆ ਗਿਆ। ਸਹੀ। ਇਹਨੂੰ ਫਿਰ ਆਖਿਆ ਅਲਸਤੋ ਬਿਰੱਬਿਕੁਮ ਕਿ ਕਿਆ ਮੈਂ ਤੇਰਾ ਰੱਬ ਨਹੀਂ। ਇਹਨੇ ਫਿਰ ਇਹੋ ਗੱਲ ਆਖੀ ਆਣਾ ਅੰਤਾ, ਤੇ ਤੂੰ ਤੇ ਮੈਂ। ਫਿਰ 72,000 ਸਾਲ ਇਹਨੂੰ ਅੱਗ ਦੇ ਵਿੱਚ ਸੁੱਟਿਆ ਗਿਆ। ਦੇਖੋ ਕੋਈ ਵੀ ਸ਼ਖਸ ਹੈ ਉਹ ਅੱਗ ਕੋਲੋਂ ਜਾਂ ਦੋਜ਼ਖ ਕੋਲੋਂ ਹੁਣ ਡਰਦਾ, ਬੇਈਮਾਨੀ ਕਰਨ ਲੱਗਿਆ ਵੀ ਮੈਂ ਦੋਜ਼ਖ ਨੂੰ ਜਾਣਾ, ਉਹ ਇਹ ਦੋਜ਼ਖ ਦੇ ਵਿੱਚ ਪਹਿਲੇ ਸੜਦਾ ਰਿਹਾ। ਹਾਂ, ਬਾਜ ਫਕੀਰਾਂ ਕਿਸੇ ਨਾ ਮਾਰਿਆ, ਬਾਹੂ ਚੋਰ ਅੰਦਰ ਦਾ ਹੂ।